ਇਸ ਮੌਕੇ ਜਿਹੜੀ ਪ੍ਰਸ਼ਾਸਨ ਆ, ਉਹ ਡੀਨੈਚੁਰਲਾਈਜ਼ ਕਰਨ ਦੀ ਕਾਫੀ ਤੇਜ਼ ਰਫ਼ਤਾਰ ਦੇ ਨਾਲ ਜਿਹੜਾ ਉਹ ਕੰਮ ਚੱਲ ਰਿਹਾ ਆ। ਇੱਕ ਹੋਰ ਕਨਵਿਕਟਡ ਸੈਕਸ ਅਫੈਂਡਰ ਜੋ ਟੈਕਸਸ ਦੇ ਵਿੱਚ ਸੀ, ਉਸਨੂੰ ਡੀਨੈਚੁਰਲਾਈਜ਼ ਕੀਤਾ ਗਿਆ। ਇੱਕ ਹੋਰ ਖਬਰ ਇਹ ਸੀਗੀ ਵੀ ਹੇਸ਼ੀਅਨ ਮੂਲ ਦਾ ਇੱਕ ਬੰਦਾ ਉਸਨੇ ਕੋਵਿਡ ਰਿਲੀਫ ਫੰਡ ਦੇ ਵਿੱਚ ਮਿਲੀਅਨਸ ਆਫ ਡਾਲਰ ਨੂੰ ਦਾ ਫਰਾਡ ਕੀਤਾ ਸੀਗਾ ਤੇ ਉਹ ਵੀ ਜਿਹੜਾ ਉਹ ਡੀਨੈਚੁਰਲਾਈਜ਼ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਆ। ਸੋ ਇਸ ਸਾਲ ਦੇ ਵਿੱਚ ਤੇ ਪਿਛਲੇ ਸਾਲ ਦੇ ਵਿੱਚ ਲੋਕਾਂ ਦੀ ਸਿਟੀਜ਼ਨਸ਼ਿਪ ਵਾਪਸ ਲਈ ਗਈ ਹੈ। ਇਸ ਦੀਆਂ ਕਾਫੀ ਖਬਰਾਂ ਜਿਹੜੀਆਂ ਉਹ ਆ ਰਹੀਆਂ। ਜੀ ਬਿਲਕੁਲ। ਸੋ ਇਹਦੇ ਵਿੱਚ ਯੂਐਸ ਡਿਸਟ੍ਰਿਕਟ ਕੋਰਟ ਸਦਰਨ ਡਿਸਟ੍ਰਿਕਟ ਆਫ ਟੈਕਸਸ ਉਹਨੇ ਫੈਸਲਾ ਦਿੱਤਾ ਬੰਦੇ ਦੀ ਜਿਹੜੀ ਸਿਟੀਜ਼ਨਸ਼ਿਪ ਆ ਨੂੰ ਸਟ੍ਰਿਪ ਕੀਤਾ ਜਾਵੇ। ਕੀ ਇਹ ਕਹਿੰਦੇ ਆ ਕਿ ਤੁਸੀਂ ਜਿਹੜੀ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਭਰੀ ਸੀਗੀ ਉਹਦੇ ਵਿੱਚ ਝੂਠ ਬੋਲਿਆ। ਸਿਟੀਜ਼ਨਸ਼ਿਪ ਐਪਲੀਕੇਸ਼ਨ ਦੇ ਵਿੱਚ ਸਵਾਲ ਹੁੰਦੇ ਆ ਕਿ ਤੁਸੀਂ ਕਦੀ ਕੋਈ ਕ੍ਰਾਈਮ ਤਾਂ ਨਹੀਂ ਕੀਤਾ ਤੇ ਇਹਨੇ ਜਿਹਦੇ ਲਈ ਭਾਵੇਂ ਤੁਸੀਂ ਫੜੇ ਗਏ ਜਾਂ ਨਹੀਂ ਫੜੇ ਗਏ, ਮਤਲਬ ਕੋਈ ਇਦਾਂ ਦੀ ਚੀਜ਼ ਜਿਹਦਾ ਭਾਵੇਂ ਤੁਹਾਡਾ ਪੁਲਿਸ ਦਾ ਰਿਕਾਰਡ ਨਹੀਂ ਵੀ ਹੈਗਾ, ਅਰੈਸਟ ਦਾ ਰਿਕਾਰਡ ਨਹੀਂ ਵੀ ਹੈਗਾ, ਪਰ ਤੁਸੀਂ ਕ੍ਰਾਈਮ ਕੀਤਾ ਪਰ ਕਿਸੇ ਨੂੰ ਉਹਦੇ ਬਾਰੇ ਪਤਾ ਨਹੀਂ ਹੈਗਾ। ਇਹ ਕਹਿੰਦੇ ਆ ਕਿ ਉਹ ਵੀ ਚੀਜ਼ ਤੁਸੀਂ ਦੱਸਣੀ ਹੈ। ਹੁਣ ਓਬਵੀਅਸਲੀ ਜਿਹੜਾ ਬੰਦਾ ਕ੍ਰਿਮੀਨਲ ਆ, ਕੋਈ ਵੀ ਵਿਅਕਤੀ ਹੋਊਗਾ, ਮੈਂ ਕਿਉਂ ਦੱਸਣਾ ਜਿਹੜਾ ਪਤਾ ਹੀ ਨਹੀਂ ਉਹਦਾ ਲੁਕੀ ਹੋਈ ਚੀਜ਼ ਹੈ, ਉਹ ਬੰਦਾ ਕਿਉਂ ਦੱਸੂਗਾ। ਤੇ ਉਹਨੇ ਉਸ ਹਿਸਾਬ ਨਾਲ ਜਿਹੜਾ ਆਪਣਾ ਫੈਸਲਾ ਕੀਤਾ ਤੇ ਇਹਦਾ ਐਕਚੁਅਲੀ ਇਹਨੇ ਕ੍ਰਾਈਮ ਕੀਤਾ ਸੀਗਾ। ਇਹਨੇ ਸੈਕਸ਼ੁਅਲੀ ਅਸੌਲਟ ਕੀਤਾ ਸੀਗਾ ਜਵਾਕ ਨੂੰ ਇੱਕ। ਤੇ ਬਾਅਦ 'ਚ ਜਦੋਂ ਸਿਟੀਜ਼ਨ ਬਣਨ ਤੋਂ ਬਾਅਦ ਹੁਣ ਕਾਫੀ ਜਿੱਦਾਂ ਹੁਣ ਲੋਕਾਂ ਨੂੰ ਕਾਫੀ ਇਹ ਚੀਜ਼ ਦੀ ਵੀ ਗਲਤ ਫਹਿਮੀ ਹੁੰਦੀ ਹੈ ਕਿ ਇੱਕ ਵਾਰੀ ਜੇ ਸਿਟੀਜ਼ਨ ਬਣ ਗਏ ਫਿਰ ਕੁਛ ਨਹੀਂ ਕਰ ਸਕਦੇ, ਫਿਰ ਡਿਪੋਰਟ ਨਹੀਂ ਕਰ ਸਕਦੇ, ਵਾਪਸ ਨਹੀਂ ਭੇਜ ਸਕਦੇ। ਸੋ ਇਹਦੇ ਜਦੋਂ ਫਿਰ ਜਿਹੜੇ ਸੈਕਸ਼ੁਅਲ ਅਸੌਲਟ ਵਾਲੇ ਜਿਹੜੇ ਸੀਗੇ ਚਾਰਜਸ ਜਦੋਂ ਲੱਗੇ ਤਾਂ ਇਹਨੇ ਬਾਅਦ 'ਚ ਉਹਦੀ ਗਿਲਟੀ ਪਲੀ ਕੀਤੀ। ਹੁਣ ਜਿਹੜੇ ਉਹ ਕ੍ਰਾਈਮ ਜਿਹੜਾ ਹੋਇਆ ਸੀਗਾ ਉਹ ਇਹਦੇ ਸਿਟੀਜ਼ਨ ਬਣਨ ਤੋਂ ਪਹਿਲਾਂ ਹੋਇਆ ਸੀਗਾ। ਇਹ ਉਹਨੂੰ ਕੀ ਕਹਿੰਦੇ ਆ ਕਿ ਤੂੰ ਉਹਦੇ ਵਿੱਚ ਕਿਉਂ ਨਹੀਂ ਦੱਸਿਆ ਕਿ ਤੂੰ ਕ੍ਰਾਈਮ ਇਹ ਕੀਤਾ ਹੈਗਾ। ਇਹ ਕੋਈ ਚੀਜ਼ ਗਲਤ ਆ ਤੇ ਇਹਦੇ ਵਿੱਚ ਫਿਰ ਇਹਨੇ ਗਿਲਟੀ ਪਲੀ ਕੀਤਾ ਸੀਗਾ ਕ੍ਰਾਈਮ ਦੇ ਵਿੱਚ ਬਾਅਦ ਦੇ ਵਿੱਚ। ਪਰ ਉਹ ਗੱਲ ਸਿਰਫ ਉੱਥੇ ਨਹੀਂ ਰੁਕੀ, ਉਹਨੂੰ ਸਜ਼ਾ ਵੀ ਦਿੱਤੀ ਆ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਜੱਜ ਨੇ ਨਾਲ ਹੀ ਉਹਦੀ ਜਿਹੜੀ ਸਿਟੀਜ਼ਨਸ਼ਿਪ ਸੀਗੀ ਉਹ ਵੀ ਸਟ੍ਰਿਪ ਕੀਤੀ ਆ ਕਿ ਤੂੰ ਉਹਦੇ ਵਿੱਚ ਪੂਰਾ ਜਿਹੜਾ ਫੁੱਲ ਡਿਸਕਲੋਜ਼ਰ ਨਹੀਂ ਦਿੱਤਾ। ਸੋ ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਜਿਹੜਾ ਸੀਗਾ ਡਿਸਟ੍ਰਿਕਟ ਕੋਰਟ ਨੇ ਸਦਰ ਡਿਸਟ੍ਰਿਕਟ ਆਫ ਟੈਕਸਸ ਨੇ ਇਹ ਜਿਹੜਾ ਫੈਸਲਾ ਜਿਹੜਾ ਕੀਤਾ। ਸੋ ਏਦਾਂ ਹੀ ਜਿਹੜਾ ਸੀਗਾ ਕਾਫੀ ਓਵਰ ਲਾਸਟ ਫਿਊ ਮੰਥਸ ਆਪਾਂ ਗੱਲਾਂ ਬਾਤਾਂ ਕਰਦੇ ਆ ਰਹੇ ਹਾਂ ਕਿ ਕਈ ਕ੍ਰਿਮੀਨਲ ਜਿਹੜੇ ਹੈਗੇ ਆ ਵੱਖ-ਵੱਖ ਜਿਹੜੇ ਕ੍ਰਾਈਮ ਸੀਗੇ ਫੜੇ ਨਹੀਂ ਗਏ ਸੀਗੇ ਜਾਂ ਉਹਨਾਂ ਨੂੰ ਲੱਗਦਾ ਸੀਗਾ ਫੜੇ ਨਹੀਂ ਜਾਣਾ, ਪਰ ਸਿਟੀਜ਼ਨ ਬਣਨ ਤੋਂ ਬਾਅਦ ਫੜੇ ਗਏ ਆ ਤੇ ਆ ਕੇ ਉਹਨਾਂ ਨੇ ਸਿਟੀਜ਼ਨ ਤੱਕ ਜਿਹੜੀ ਰੋਕਦੀ ਹੈ ਤੇ ਫੈਸਲੇ ਬੜੇ ਸਵਿਫਟ ਜਿਹੜੇ ਹੋ ਰਹੇ ਆ। ਇਹਦੇ ਵਿੱਚ ਏਦਾਂ ਨਹੀਂ ਕਿ ਉਹਨਾਂ ਨੂੰ ਜਿੱਦਾਂ ਆਪਣੀਆਂ ਉੱਧਰ ਇੰਡੀਆ ਦੀ ਕੰਟਰੀਆਂ 'ਚ ਹੁੰਦਾ ਕਿ 5-5 10-10 ਸਾਲ ਮੁਕੱਦਮੇ ਚੱਲਦੇ ਨੇ, ਇੱਥੇ ਕੁਝ ਵੀ ਨਹੀਂ ਇੱਦਾਂ ਦਾ ਹੈਗਾ। ਇੱਥੇ ਬੜੀ ਸਵਿਫਟ ਜਿਹੜੇ ਤੁਰੰਤ ਜਿਹੜੇ ਫੈਸਲੇ ਜਿਹੜੇ ਹੁੰਦੇ ਆ। ਤੇ ਦੂਸਰੀ ਗੱਲ ਠੀਕ ਹੈ ਧਿਆਨ ਦੇਣ ਵਾਲੀ ਹੈ, ਲੋਕਾਂ ਨੂੰ ਲੱਗਣਾ ਇਹ ਕਿ ਇਹ ਹੁਣੇ ਸਿਰਫ 2026 ਦੀਆਂ ਗੱਲਾਂ, ਆਪਣਾ ਕੇਸ ਪੁਰਾਣਾ ਹੋ ਗਿਆ। ਇਹ 2010 ਦੇ ਵਿੱਚ ਇਹਨੇ ਸਿਟੀਜ਼ਨਸ਼ਿਪ ਜਿਹੜਾ ਪ੍ਰੋਸੈਸ ਜਿਹੜਾ ਸੀਗਾ ਫਾਈਲ ਕੀਤਾ ਹੈਗਾ 2010 ਦੇ ਵਿੱਚ ਸ਼ੁਰੂ ਤੇ ਤੁਸੀਂ ਲਗਾ ਲਓ ਕਿ ਜਿਹੜਾ ਕ੍ਰਾਈਮ ਆ ਉਸ ਤੋਂ ਵੀ ਪੁਰਾਣਾ ਹੋਣਾ। ਮਤਲਬ 2010 ਤਾਈਂ ਸਿਟੀਜ਼ਨ ਬਣ ਗਿਆ, ਉਸ ਤੋਂ ਵੀ ਪੁਰਾਣਾ। ਇਹਨੂੰ 15-20 ਸਾਲ ਜਿਹੜੇ ਇਸ ਬੰਦੇ ਨੂੰ ਹੋ ਗਏ ਸੀ। ਹੁਣੇ ਉਸ ਚੀਜ਼ ਦੀ ਜਿਹੜੀ ਸੀ ਗੱਲ ਸਾਹਮਣੇ ਹੁਣ ਆਈ ਹੈ, ਜਿਹੜਾ ਜਵਾਕ ਦੇ ਨਾਲ ਕੀਤਾ ਹੁਣ ਸਾਹਮਣੇ ਆਈ ਹੈ ਤੇ ਹੁਣ ਉਹਨੂੰ ਜਾ ਕੇ ਸਟਿਪ ਕੀਤਾ ਸਿਟੀਜ਼ਨਸ਼ਿਪ ਤੋਂ। ਸੋ ਤੁਸੀਂ ਇਸ ਤੋਂ ਹਿਸਾਬ ਕਿਤਾਬ ਲਗਾ ਸਕਦੇ ਆ ਕਿ ਕਿੱਡੀ ਪਿੱਛੇ ਜਾ ਕੇ ਬੈਕ ਡੇਟਡ ਜਾ ਕੇ ਇਹ ਜਿਹੜੇ ਐਕਸਪਲੋਰ ਕਰ ਰਹੇ ਆ ਕਿਹੜੇ ਬੰਦੇ ਨੇ ਕ੍ਰਾਈਮ ਕੀਤਾ। ਇਹਦੇ ਵਿੱਚ ਹੁਣ ਡਰੱਗਸ ਵਾਲੇ ਕ੍ਰਾਈਮ ਜਿਹੜੇ ਆ ਜਾਂਦੇ ਆ, ਸੈਕਸ਼ੂਅਲ ਕ੍ਰਾਈਮ ਜਿਹੜੇ ਆ ਜਾਂਦੇ ਆ, ਹੋਰ ਕੋਈ ਛੋਟੀ ਮੋਟੀ ਚੀਜ਼ ਹੈ, ਡੋਮੈਸਟਿਕ ਵਾਇਲੈਂਸ ਵੀ ਹੈ, ਠੀਕ ਹੈ, ਘਰੇਲੂ ਕੋਈ ਕ੍ਰਾਈਮ ਨਹੀਂ, ਉਹਨੂੰ ਵੀ ਇਹ ਫੜ ਸਕਦੇ ਆ ਕਿ ਤੂੰ ਪਹਿਲਾਂ ਵੀ ਦੱਸਿਆ ਸੀਗਾ ਪਰ ਹੁਣ ਤੇਰੀ ਘਰ ਵਾਲੀ ਨੇ ਸ਼ੋਅ ਕਰਤਾ ਕਿ ਤੂੰ ਤੇ ਕ੍ਰਾਈਮ ਕੀਤਾ, ਉਹਨੇ ਫੋਟੋ ਦਿਖਾਤੀ ਕੋਰਟ ਦੇ ਵਿੱਚ ਤੇ ਗਿਲਟੀ ਪਲੀ ਬੰਦੇ ਨੇ ਕਰ ਲਿਆ। ਸੋ ਗੱਲਾਂ ਜਿਹੜੀਆਂ ਸੀਗੀਆਂ ਬਹੁਤ ਦੂਰ ਤੱਕ ਫਾਰ ਰੀਚਿੰਗ ਜਿਹੜੀਆਂ ਹੋ ਗਈਆਂ। ਉਸ ਹਿਸਾਬ ਨਾਲ ਜਾਂਦੇ ਆ। ਬਾਕੀ ਜਿਹੜੀ ਆਪਣੀ ਕਮਿਊਨਿਟੀ ਦੀ ਜੇ ਗੱਲ ਕਰੀਏ ਉਹਦੇ ਵਿੱਚ ਜਿਹੜੇ ਮੇਨ ਇਸ਼ੂ ਇਹ ਹੈਗਾ ਕਿ 2 ਨਾਮ ਜਿਹੜੇ ਯੂਜ਼ ਕੀਤੇ ਗਏ ਤੋਂ ਪਹਿਲਾਂ ਕਿਸੇ ਹੋਰ ਨਾਮ ਤੋਂ ਸੈਲੋਫਾਈਲ ਕੀਤਾ ਸੀਗਾ, ਫੇਲ ਹੋ ਗਿਆ, ਫਿਰ ਕੋਈ ਹੋਰ ਨਾਮ ਬਦਲ ਲਿਆ। ਇਹ ਵਾਲਾ ਇੱਕ ਮੁੱਦਾ ਬੜਾ ਕਾਮਨ ਹੈ ਫਰਾਡ ਦਾ। ਇੱਕ ਮੁੱਦਾ ਹੋਰ ਹੈ ਕਿ ਕਿਸੇ ਨੇ ਵਿਆਹ ਕਰਾਇਆ ਸੀਗਾ ਇੰਡੀਆ, ਉਹਨੇ ਡਿਵੋਰਸ ਕਰਤਾ। ਇਹ ਬੜੇ ਜ਼ਿਆਦਾ ਕਾਮਨ ਜਿਹੜੀ ਪ੍ਰੋਬਲਮ ਆ। ਉਰੇ ਆ ਕੇ ਕਿਸੇ ਹੋਰ ਨਾਲ ਜਿਹੜਾ ਕੰਟਰੈਕਟ ਮੈਰਿਜ ਇਹਨੂੰ ਕਹਿੰਦੇ ਉਹ ਕਰਨ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਚੱਲੀ ਜਾਂ ਗ੍ਰੀਨ ਕਾਰਡ ਆ ਗਿਆ ਤੇ ਮੁੜ ਕੇ ਉਹਨਾਂ ਡਿਵੋਰਸ ਕਰਾ ਕੇ ਦੁਬਾਰਾ ਆਪਣੀ ਪਹਿਲੀ ਘਰ ਵਾਲੀ ਜਿਹੜੀ ਉਹਨਾਂ ਕਨੈਕਟ ਜਿਹੜਾ ਹੋਣ ਦਾ ਜਿਹੜਾ ਉਪਰਾਲਾ ਜਾਂ ਸਾਰਾ ਪਰਿਵਾਰ ਇਕੱਠਾ ਹੀ ਉਰੇ ਰਹਿ ਰਿਹਾ ਹੁੰਦਾ।
ਸੋ ਉਹ ਵਾਲੇ ਜਿਹੜੇ ਕ੍ਰਾਈਮ ਆ ਕਾਫੀ ਜਿਹੜੇ ਹੁਣ ਸਾਹਮਣੇ ਆ ਰਹੇ ਆ, ਕਿਉਂਕਿ ਉਹ ਬੜਾ ਈਜ਼ੀ ਹੈਗਾ ਨਾ ਜੀ, ਉਹ ਫਿੰਗਰਪ੍ਰਿੰਟ ਫੇਸ਼ੀਅਲ ਰੈਕਗਨੀਸ਼ਨ ਟੈਕਨੋਲੋਜੀ AI ਦੀ ਵਰਤੋਂ ਕਰਕੇ ਉਸ ਚੀਜ਼ ਵੱਲ ਬੜੀ ਤੇਜ਼ੀ ਨਾਲ ਜਿਹੜਾ ਉਹ ਜਾ ਰਹੇ ਆ। ਇਹਦੇ ਵਿੱਚ ਕਈ ਲੋਕਾਂ ਨੇ ਸਿਰਫ ਗ੍ਰੀਨ ਕਾਰਡ ਮਿਲੇ ਸੀ, ਉਹਨਾਂ ਨੂੰ ਸਿਟੀਜ਼ਨਸ਼ਿਪ ਉਹਨਾਂ ਦੀ ਡਿਨਾਈ ਕਰਤੀ ਸੀ, ਮਤਲਬ ਕਿ ਇਮੀਗ੍ਰੇਸ਼ਨ ਨੇ USCIS ਨੇ ਖੁਦ ਉਹਨਾਂ ਨੂੰ ਆਲਰੇਡੀ ਫੜ ਲਿਆ ਸੀਗਾ ਕਿ ਨਹੀਂ ਤੁਹਾਡੇ 2 ਨਾਮ ਆ, ਤੁਸੀਂ ਡਿਸਕਲੋਜ਼ਰ ਨਹੀਂ ਕੀਤਾ। ਪਰ ਤੁਸੀਂ ਕਹਿੰਦੇ ਉਦੋਂ ਟਾਈਮ ਥੋੜੇ ਜਿਹੇ ਈਜ਼ੀ ਸੀਗੇ ਤੇ ਉਹਨਾਂ ਨੇ ਗ੍ਰੀਨ ਕਾਰਡ ਨੂੰ ਕੁਝ ਕੀਤਾ ਨਹੀਂ ਸੀ, ਉਹਨਾਂ ਨੇ ਮਤਲਬ ਉਹਨਾਂ ਨੂੰ ਏਦਾਂ ਹੀ ਰਹਿਣ ਦਿੱਤਾ, ਉਹਨਾਂ ਨੇ ਗ੍ਰੀਨ ਕਾਰਡ ਦਾ ਫੈਸਲਾ ਜਿਹੜਾ ਨਹੀਂ ਲਿਆ ਤੇ ਲੋਕਾਂ ਨੂੰ ਕੋਈ ਪ੍ਰੋਬਲਮ ਨਹੀਂ ਉਹਨਾਂ ਨੇ ਦਿੱਤੀ। ਮਤਲਬ ਕਿ ਉਹ ਕਾਫੀ ਸਾਲਾਂ ਤੋਂ ਲੋਕੀ ਗ੍ਰੀਨ ਕਾਰਡ ਤੇ ਰਹਿ ਰਹੇ ਸੀਗੇ ਤੇ ਰਿਨਿਊ ਨਹੀਂ ਕਰਾ ਰਹੇ ਸੀਗੇ ਕਿ ਇਮੀਗ੍ਰੇਸ਼ਨ ਨੇ ਆਲਰੇਡੀ ਕਹਿਤਾ ਸੀ ਕਿ ਤੁਹਾਡਾ ਅਸਾਈਲਮ ਦੇ ਵਿੱਚ 2 ਨਾਮ ਸੀਗੇ, ਤੁਸੀਂ ਫ੍ਰਿਵਲਸ ਅਸਾਈਲਮ ਫਾਈਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਹੁਣ ਇਹ ਚੀਜ਼ ਸੀਗੀ ਕਿ ਜਿਹੜੇ ਉਹ ਵਾਲੇ ਵੀ ਕੇਸ ਹੈਗੇ ਜਿਹਨਾਂ ਦੇ ਗ੍ਰੀਨ ਕਾਰਡ ਕੁਐਸਚਨੇਬਲ ਸੀਗੇ, ਉਹਨਾਂ ਨੂੰ ਵੀ ਇਹ ਜਾ ਕੇ ਵਾਪਸ ਜਿਹੜਾ ਸੀਗਾ ਰੀਓਪਨ ਕਰਕੇ ਆਪ ਪ੍ਰੋਸੀਡਿੰਗ ਦੇ ਵਿੱਚ ਜਿਹੜਾ ਪਾ ਰਹੇ ਆ। ਤੇ ਨਾ ਸਿਰਫ ਜਿਹੜਾ ਡੀਨੈਚੁਰਲਾਈਜੇਸ਼ਨ ਦਾ ਹੈਗਾ ਬਲਕਿ ਜਿਹੜਾ ਗ੍ਰੀਨ ਕਾਰਡ ਵੀ ਜਿਹੜੇ ਹੈਗੇ ਉਹ ਵੀ ਵਾਪਸ ਜਿਹੜੇ ਲੈ ਰਹੇ ਨੇ। ਸੋ ਜੇ ਸਾਰੇ ਜਾਣੇ ਡਿਪਾਰਟਮੈਂਟ ਆਫ ਜਸਟਿਸ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੀਆਂ ਪ੍ਰੈਸ ਰਿਲੀਜ਼ਸ ਦੇ ਵਿੱਚ ਦੇਖੋਗੇ ਨਾ, ਪਿਛਲੇ ਕੁਛ ਹਫ਼ਤਿਆਂ 'ਚ ਜਾਂ ਪਿਛਲੇ ਕੁਛ ਮਹੀਨਿਆਂ 'ਚ ਯੂ ਵਿਲ ਫਾਈਂਡ ਸੋ ਮੈਨੀ ਵੀ ਸਿਟੀਜ਼ਨਸ਼ਿਪ ਰਿਵੋਕ ਜਾਂ ਡੀਨੈਚੁਰਲਾਈਜ਼ ਜਿਹੜਾ ਉਹ ਕਰ ਰਹੇ ਆ। ਦੇਖੋ ਕਹਿਣ ਵਾਲਿਆਂ ਨੇ ਕਹਿ ਦੇਣਾ ਜੀ ਐਵੇਂ ਡਰਾਈ ਜਾਂਦੇ, ਐਵੇਂ ਡਰਾਉਣ ਵਾਲੀ ਗੱਲ ਨਹੀਂ, ਇਹ ਰਿਐਲਿਟੀ ਆ। ਕਿਸੇ ਟਾਈਮ ਦੇ ਉੱਤੇ ਮਿਲੀਅਨਸ ਆਫ ਡਾਲਰ ਖਰਚ ਕੇ ਵੀ ਡੀਨੈਚੁਰਲਾਈਜ਼ ਕਰਦੇ ਸੀ, ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਓਨੀ ਮਨੀ ਇਹਨਾਂ ਦੀ ਨਹੀਂ ਲੱਗਦੀ। ਜਿੱਦਾਂ ਦੱਸਿਆ ਵੀ AI ਤੇ ਹੋਰ ਸਾਰੀਆਂ ਚੀਜ਼ਾਂ ਦੀ ਮਦਦ ਦੇ ਨਾਲ ਤੇਜ਼ੀ ਦੇ ਨਾਲ ਇਹਨਾਂ ਨੂੰ ਜਿਹੜਾ ਫਰਾਡ ਆ ਉਹਨਾਂ ਦੇ ਕੋਲੋਂ ਫੜ ਹੋ ਰਿਹਾ। ਉਹ ਹੱਥਾਂ ਵਾਲੇ ਮੈਨੂੰ ਲੱਗਦਾ ਜਿਹੜੇ ਅੰਗੂਠੇ ਲਾਏ ਹੁੰਦੇ ਸੀ ਜਾਂ ਫਿੰਗਰਪ੍ਰਿੰਟ ਹੁੰਦੇ ਸੀ, ਉਹ ਡਿਜੀਟਾਈਜ਼ ਹੋਣ ਤੋਂ ਬਾਅਦ 'ਚ ਇਹਨਾਂ ਨੂੰ ਹੁਣ ਕਾਫੀ ਆਸਾਨੀ ਜਿਹੜੀ ਹੋ ਗਈ ਆ, ਜਿਹੜੇ ਸ਼ੱਕ ਹੁੰਦੇ ਆ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਹੋ ਰਹੀ ਆ। ਸੋ ਇਹਦੇ ਵਿੱਚ ਨਾ ਅਟਾਰਨੀ ਜਨਰਲ ਕਹਿਣਾ ਜੀ ਥੋੜਾ ਜਿਹਾ ਇਹ ਹੋਰ ਐਕਸਪਲੇਨ ਕਰਿਓ ਜੇ ਤੁਸੀਂ ਦੱਸ ਸਕਦੇ ਆ ਵੀ ਐਪਲੀਕੇਸ਼ਨ ਭਰਨ ਵੇਲੇ ਹੁਣ ਕਿਉਂ ਇੱਕ ਪ੍ਰੋਫੈਸ਼ਨਲ ਦੀ ਬਹੁਤ ਜਿਹੜੀ ਜ਼ਿਆਦਾ ਜ਼ਰੂਰਤ ਆ। ਵੀ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਵੀ 100-200 ਬਚਾਉਣ ਖਾਤਰ ਕਈ ਵਾਰੀ ਲੋਕ ਅਜਿਹੇ ਕੱਚ ਘੜ ਤੋਂ ਜਿਹੜਾ ਉਹ ਭਰਾ ਲੈਂਦੇ ਆ ਤੇ ਫਿਰ ਉਹਦੀ ਪ੍ਰੋਬਲਮ ਆ ਜਾਂਦੀ ਆ ਲੋਕਾਂ ਨੂੰ। ਬਹੁਤੇ ਕੇਸਾਂ ਦੇ ਵਿੱਚ ਇਹੀ ਆ ਵੀ ਤੁਸੀਂ ਝੂਠ ਬੋਲਿਆ, ਐਪਲੀਕੇਸ਼ਨ ਦੇ ਵਿੱਚ ਗਲਤ ਜਿਹੜੀ ਜਾਣਕਾਰੀ ਤੁਸੀਂ ਦਿੱਤੀ, ਉਸੇ ਆਧਾਰ ਦੇ ਉੱਤੇ ਤੁਹਾਡੀ ਸਿਟੀਜ਼ਨਸ਼ਿਪ ਜਿਹੜੀ ਉਹ ਜ਼ਿਆਦਾ ਨਾਲ ਦੇ ਨਾਲ ਜਿਹੜੀ ਉਹ ਰੱਦ ਜਿਹੜੀ ਹੋ ਰਹੀ ਆ। ਸੋ ਇਹ ਜ਼ਰੂਰ ਦੱਸਿਓ ਵੀ ਐਪਲੀਕੇਸ਼ਨ ਭਰਨੀ ਜਿਹੜੀ ਸਹੀ ਢੰਗ ਦੇ ਨਾਲ ਹੁਣ ਕਿਉਂ ਇੰਨੀ ਜ਼ਿਆਦਾ ਜ਼ਰੂਰੀ ਹੋ ਗਈ ਆ। ਪਹਿਲਾਂ ਚਲੋ ਮੰਨਿਆ ਚੱਲ ਜਾਂਦਾ ਸੀ, ਹੁਣ ਉਹ ਗੱਲ ਨਹੀਂ। ਸੋ ਪਹਿਲੀ ਗੱਲ ਤਾਂ ਇਹ ਆ ਜਾਂਦੀ ਹੈ ਕਿ ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ ਹੈਗੀ ਹੈ। ਜੇ ਤੁਸੀਂ ਬਿਨਾਂ ਲਾਇਸੈਂਸ ਤੇ ਕੋਈ ਗੱਡੀ ਨਹੀਂ ਚਲਾ ਸਕਦੇ ਉਸ ਦੇਸ਼ ਦੇ ਵਿੱਚ, ਤੁਸੀਂ ਆਪ ਸਾਰੇ ਸਮਝਦਾਰ ਕਿ ਦੇਖੋ ਮਤਲਬ ਹੁਣ ਤੁਸੀਂ ਬੜਾਵਾ ਦਿੰਦੇ ਆ ਪੈਰਾਲੀਗਲਾਂ ਨੂੰ ਤਾਂ ਹੀ ਕੰਮ ਧੰਦੇ ਚਲਾਏ ਨਾ। ਬਿਨਾਂ ਲਾਇਸੈਂਸ ਦੇ ਉਹ ਕਹਿੰਦੇ ਤੁਸੀਂ ਗੱਡੀ ਨਹੀਂ ਚਲਾ ਸਕਦੇ, ਹੇਅਰ ਸਲੂਨ ਨਹੀਂ ਆਪਰੇਟ ਕਰ ਸਕਦੇ, ਕੋਈ ਬਿਜ਼ਨਸ ਜਿਹੜਾ ਹੈਗਾ ਲਿਕਰ ਦਾ, ਸਟੋਰ ਦਾ, ਕਿਸੇ ਵੀ ਚੀਜ਼ ਦਾ, ਈਵਨ ਜਿਹੜਾ ਛੋਟੇ ਪ੍ਰੋਫੈਸ਼ਨ ਵੀ ਲੈ ਲਓ, ਜੇ ਤੁਸੀਂ ਦੇਖੋ ਵੀ ਲੀਗਲ ਜਿਹੜਾ ਪ੍ਰੋਫੈਸ਼ਨ ਆ ਐਡੀ ਇੰਪੋਰਟੈਂਟ ਜਿਹੜੀ ਚੀਜ਼ ਆ ਉਹਦੇ ਵਿੱਚ ਜਿਹੜਾ ਸੀਗਾ ਬੋਡੀ ਸ਼ਾਪਾਂ ਤੁਸੀਂ ਕਹਿ ਲਓ ਇੱਕ ਤਰ੍ਹਾਂ ਦੀਆਂ ਜਿੱਦਾਂ ਖੁੱਲੀਆਂ ਹੋਈਆਂ ਸੀਗੀਆਂ ਤੇ ਉਹ ਅੱਗੇ ਵੱਧਦੇ ਜਿਹੜੇ ਸੀਗੇ ਇੰਡੀਆ ਦੇ ਵਿੱਚ ਵੀ ਜਿਹੜਾ ਸੀਗਾ ਕੰਮ ਧੰਦਾ ਉੱਥੋਂ ਸ਼ੁਰੂ ਹੋ ਗਿਆ। ਉੱਥੇ ਜਿਹੜੇ ਵਕੀਲ ਵਕੂਲ ਬੈਠਦੇ ਆ ਉਹਨਾਂ ਦੇ ਉਹ ਦੱਸ ਰਹੇ ਆ ਕਿ RKK ਕੀ ਆ, ਫਰਮਰੀ ਸੈਟਲਮੈਂਟ ਬਾਰ ਕੀ ਆ, ਮਤਲਬ ਇੰਡੀਆ 'ਚ ਬੈਠਾ ਹੁੰਦਾ ਥੋੜ੍ਹ ਕੇ ਗੱਲਾਂ ਦਾ ਕੜਾਹ ਬਣਾ ਦਿੰਦੇ। ਤੇ ਇਹਦੇ ਵਿੱਚ ਹੁਣ ਪ੍ਰੋਬਲਮ ਕੀ ਸੀਗੀ ਕਿ ਇਹ ਜਿਹੜੇ ਲੋਕੀ ਆ ਨਾ ਇਹ ਕੀ ਕਰਦੇ ਸੀਗੇ, ਇਹ ਢਾਂਚੇ ਜਿਹੜੇ ਸੀਗੇ ਕਈ ਵਾਰੀ ਦੱਸਿਆ ਕਿ ਇਹ ਭੱਜੋ ਇਹਨਾਂ ਤੋਂ ਦੂਰ, ਕਮਿਊਨਿਟੀ ਨੂੰ ਭੱਜਣ ਦੀ ਲੋੜ ਆ ਦੂਰ, ਪਰ ਨਹੀਂ ਸੀਗਾ, ਲੋਕਾਂ ਨੂੰ ਥੋੜਾ ਜਿਹਾ ਈਜ਼ੀ ਲੱਗਦਾ ਹੋਣਾ ਜਿੱਦਾਂ ਵੀ ਤੁਸੀਂ ਲਗਾ ਲਓ। ਤੇ ਉਹਦੇ ਕਰਕੇ ਕੀ ਸੀਗਾ ਕਿ ਕੋਰਟਸ ਦੇ ਵਿੱਚ ਸੇਮ ਜਿਹੜੇ ਮਟੀਰੀਅਲ ਉਹ ਮਲਟੀਪਲ ਲੋਕਾਂ ਦੇ ਇਹਨਾਂ ਨੇ ਸਬਮਿਟ ਕਰਤੇ, ਜਿਹੜੇ ਇਦਾਂ ਦੇ ਜਿਹੜੇ ਦੁਕਾਨਦਾਰ ਤੁਹਾਨੂੰ ਜੇ ਸਿੱਧੀ ਡਾਇਰੈਕਟ ਗੱਲ ਜਿਹੜੀ ਦੱਸਣੀ ਹੋਵੇ ਨਾ, ਕਈ ਬੰਦੇ ਜਿਹੜੇ ਇਦਾਂ ਦੇ ਆ ਉਹ ਤਾਂ ਕਰਕੇ ਨਾ ਆਪਣੇ ਕੋਲ ਭੱਜਦੇ ਵੀ ਆ ਪਿੱਛੋਂ ਦੀ। ਤੁਹਾਨੂੰ ਪਤਾ ਜਿਹੜਾ ਰੌਲਾ ਰੱਪਾ ਵੀ ਪਾਉਂਦੇ ਆ। ਕੀ ਚੱਕਰ ਸੀਗਾ ਕਿ ਜਦੋਂ ਹੁਣ ਕਿਸੇ ਬੰਦੇ ਦਾ ਕੇਸ ਆਇਆ ਨਾ, ਆਪਾਂ ਕੇਸ ਤਿਆਰ ਕੀਤਾ ਜੀ, ਬੰਦੇ ਨੇ ਸਾਨੂੰ ਦੱਸਿਆ, ਉਹ ਬੰਦਾ ਇਹਨਾਂ ਕੋਲ ਟ੍ਰਾਂਸਲੇਸ਼ਨ ਕਰਾਉਣ ਲਈ ਲੈ ਕੇ ਗਿਆ ਕਿ ਮੇਰੀ ਪੰਜਾਬੀ 'ਚ ਅਨੁਵਾਦ ਕਰ ਦਿਓ, ਹਿੰਦੀ 'ਚ ਅਨੁਵਾਦ ਕਰ ਦਿਓ। ਇਹ ਜਿਹੜੇ ਇੰਟਰਪ੍ਰੇਟਰ ਟ੍ਰਾਂਸਲੇਟਰ ਕੀ ਸੀਗੇ ਕਿ ਇਹ ਬੰਦਿਆਂ ਦੀ ਜਿਹੜੀ ਡੈਕਲੇਰੇਸ਼ਨਾਂ ਜਿਹੜੀਆਂ ਸੀਗੀਆਂ ਕਾਪੀ ਕਰਕੇ ਅੱਗੇ ਵੇਚ ਦਿੰਦੇ ਸੀਗੇ ਜਾਂ ਉਹ ਕਿਸੇ ਹੋਰ ਦੇ ਚੇਪ ਦਿੰਦੇ ਸੀਗੇ। ਇਹ ਜਿਹੜੀ ਸੀਗੀ ਪ੍ਰੋਬਲਮ ਕਮਿਊਨਿਟੀ 'ਚ ਕਾਫੀ ਸੀਗੀ। ਹੁਣ ਕੋਰਟ ਦੇ ਵਿੱਚ ਕੀ ਹੁੰਦਾ ਕਿ ਇਹੀ ਚੀਜ਼ਾਂ ਜਿਹੜੀਆਂ ਜਦੋਂ ਘੁੰਮ ਫਿਰ ਕੇ ਸਾਹਮਣੇ ਆਉਂਦੀਆਂ ਨੇ ਤੇ ਉਹ ਕਹਿੰਦਾ ਕਿ ਤੇਰੇ ਵੀ ਬਿਆਨ ਸੇਮ, ਉਹਦੇ ਵੀ ਬਿਆਨ ਸੇਮ। ਹੁਣ ਕਈ ਵਾਰੀ ਕੀ ਹੁੰਦਾ ਕਿ ਆਹ ਵਾਲੇ ਬੰਦੇ ਦੀ ਤਰੀਕ ਅੱਗੇ ਮੂਵ ਹੋ ਗਈ 1 ਸਾਲ, ਜਿਹੜਾ ਦੂਜਾ ਜਿਹਨੇ ਕਾਪੀ ਕੀਤਾ ਉਹਦੀ ਪਹਿਲਾਂ ਆ ਗਈ।
ਉਸ ਸਿਨੈਰੀਓ ਦੇ ਵਿੱਚ ਤੁਸੀਂ ਕੀ ਕਰੋਗੇ? ਦੋਨਾਂ ਦੇ ਥੱਲੇ ਸੇਮ ਟਰਾਂਸਲੇਟਰ ਦੇ ਜਿਹੜੇ ਸਾਈਨ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਕੰਮ ਖਰਾਬ ਕਰਦੀਆਂ ਸੀਗੀਆਂ। ਕਈ ਲੋਕੀ ਮੈਂ ਖੁਦ ਦੇਖੇ ਹੋਏ, ਉਹਨਾਂ ਦੇ ਕੇਸ ਪਾਸ ਹੋਏ ਆ ਬੰਦੇ ਦੇ, ਉਹਨਾਂ ਨੇ ਫੁਗੜੀ 'ਚ ਆ ਕੇ ਆਪਣੇ ਬਿਆਨ ਸ਼ੇਅਰ ਕੀਤੇ ਹੋਏ ਆ। ਆਪਣੇ ਬਿਆਨ ਉਹਨਾਂ ਨੇ WhatsApp ਤੇ ਸ਼ੇਅਰ ਕੀਤੇ ਅੱਗੇ ਤੋਂ ਅੱਗੇ। ਅੱਛਾ। ਤੇ ਇੱਕ ਵਾਰੀ ਆਫਿਸ ਮੈਨੂੰ ਲੌਬੀ 'ਚ ਬੰਦਾ ਮਿਲਿਆ, ਵੀ ਕਹਿੰਦਾ ਫਲਾਣੇ ਬੰਦੇ ਦਾ ਕਹਿੰਦਾ ਕੇਸ ਪਾਸ ਕਰਾਇਆ ਸੀਗਾ, ਫਲਾਣੀ ਕੰਟਰੀ ਤੋਂ ਸੀਗਾ, ਏਦਾਂ। ਤੇ ਮੈਂ ਕਿਹਾ ਤੈਨੂੰ ਕਿੱਦਾਂ ਪਤਾ? ਕਹਿੰਦਾ ਉਹਨਾਂ ਦਾ ਨਾਮ ਨਾ ਯਾਦ ਆਵੇ ਬੰਦੇ ਦਾ। ਮੈਂ ਕਿਹਾ ਬੰਦੇ ਦਾ ਨਾਮ ਕੀ ਸੀਗਾ ਕੇਸ ਦੇ ਬਾਅਦ? ਕਹਿੰਦਾ ਮੈਨੂੰ ਨਾਮ ਨਹੀਂ ਪਤਾ, ਪਰ ਕਹਿੰਦਾ ਭਾਜੀ ਮੇਰੇ ਕੋਲ ਦੇਖੋ ਡੈਕਲੇਰੇਸ਼ਨ ਹੈਗੀ, WhatsApp 'ਚ ਉਹਨੇ ਕੀਤੀ। ਮੈਨੂੰ ਲਾਇਆ, ਮੈਂ ਕਿਹਾ ਯਾਰ ਤੂੰ ਕਿੱਦਾਂ ਦੀਆਂ ਮਤਲਬ ਗੱਲਾਂ ਕਰੀ ਜਾਂਦਾ, ਕੌਨਫੀਡੈਂਸ਼ੀਅਲ ਤੇਰੀ ਇਨਫੋਰਮੇਸ਼ਨ ਆ, ਤੂੰ ਲੋਕਾਂ ਦੇ ਨਾਲ ਜਿਹੜਾ ਕਰੀ ਜਾਂਦਾ ਅੱਗੇ ਟਰਾਂਸਲੇਟਰ ਜਿਹੜੇ ਦੂਜੇ ਆ। ਸੋ ਇਹ ਚੀਜ਼ ਸੀਗੀ ਕਿ ਇਹ ਹੁਣ ਇਹ ਸਾਰੀਆਂ ਚੀਜ਼ਾਂ ਜਿੱਦਾਂ ਤੁਹਾਨੂੰ ਇਹ ਜਿਹੜੀ ਖਬਰ ਦੱਸ ਰਹੇ ਹਾਂ ਕਿ ਇਹਦੇ ਲੌਂਗ ਇੰਪਲੀਕੇਸ਼ਨ ਜਿਹੜੇ ਇਹਦੇ ਹੈਗੇ ਆ। ਤੁਹਾਨੂੰ 2022-23 ਦੇ ਵਿੱਚ ਜ਼ਰੂਰ ਲੱਗਦਾ ਨਾ ਕਿ ਕੰਮ ਸੌਖਾ ਸੀਗਾ, ਵਕੀਲ ਜ਼ਿਆਦਾ ਬੋਲਦੇ ਆ ਏਦਾਂ, ਪਰ ਇਹ ਹੈ ਕਿ ਤੁਹਾਨੂੰ ਡਰਾਉਣ ਵਾਲੀ ਗੱਲ ਨਹੀਂ, ਤੁਹਾਨੂੰ ਜਿਹੜੀ ਸੱਚਾਈ ਹੈਗੀ ਆ ਉਹ ਦੱਸ ਰਹੇ ਆ ਜੀ। ਤੇ ਇਹ ਲੌਂਗ ਟਰਮ ਦੇ ਫਿਰ ਦੁਬਾਰਾ ਸੇਮ ਪਾਰਟੀ ਦੀ ਸਰਕਾਰ ਆ ਜਾਂਦੀ ਹੈ। ਅਜੇ 3 ਸਾਲ ਪਏ ਆ, ਫਿਰ ਤੁਸੀਂ ਅੱਗੇ 4 ਸਾਲ ਹੋਰ ਲਾ ਲਓ। ਸੋ ਇਹ ਚੀਜ਼ ਸੀ ਕਿ ਆਪਣੀ ਥੋੜੀ ਜਿਹੀ ਸਤਰਕਤੀ ਇਹਦੇ ਵਿੱਚ ਵਰਤੋ, ਠੀਕ ਆ। ਜਿਹੜੀਆਂ ਸੱਜਣ ਮਿੱਤਰ ਯਾਰੀਆਂ ਦੋਸਤੀਆਂ ਸਭ ਟਾਈਮ ਦੀਆਂ ਗੱਲਾਂ ਹੁੰਦੀਆਂ, ਠੀਕ ਆ। ਜਿਹਨਾਂ ਤੋਂ ਜਿਹੜੇ ਹੈਗੇ ਕੋਈ ਕੰਮ ਨਹੀਂ ਆਉਂਦਾ, ਆਪਾਂ ਦੇਖਿਆ ਵਾ ਬੰਦੇ ਆਪ ਕਹਿੰਦੇ ਆ ਤੁਸੀਂ ਸਹੀ ਕਹਿੰਦੇ ਹੈਗੇ ਰੇਡੀਓ ਤੇ ਕੰਮ ਪਤਾ ਕਿਉਂ ਨਹੀਂ ਆਉਂਦੇ? ਉਹਨੂੰ ਪਤਾ ਕਿ ਜਿਹੜਾ ਹੁਣ ਟੈਕਸਸ ਚਲ ਗਿਆ, ਲੁਧਿਆਣਾ ਚਲ ਗਿਆ, ਇਹਨੇ ਡਿਪੋਰਟ ਹੋ ਜਾਣਾ, ਜਾਂ ਇਹਨੇ ਮੇਰੇ ਪੈਸੇ ਨਹੀਂ ਦੇਣੇ, ਮੈਂ ਤੇ ਪੈਸੇ ਕਿਉਂ ਲਾਵਾਂ? ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਬੰਦਾ ਐਂਡ ਆਫ ਦਾ ਡੇ ਆਪਣੇ ਦਮ ਤੇ ਆਪ ਹੀ ਖੜਾ, ਉੱਥੇ ਖੜਾ। ਕਿਸੇ ਦੀ ਬਾਂਹ ਫੜ ਹੋ ਜਾਂਦੀ ਹੈ, ਕਿਸੇ ਦੀ ਨਹੀਂ ਫੜਦੇ। ਤੇ ਅਲਟੀਮੇਟਲੀ ਇਹ ਹੈ ਕਿ ਤੁਸੀਂ ਆਪਣਾ ਪੇਪਰ 'ਚ ਜਿਹੜਾ ਕੰਮ ਉਹ ਨਾ ਖਰਾਬ ਕਰੋ। ਤੇ ਆ ਜਿਹੜਾ ਹੁਣ ਸੀਗਾ ਮਸਲਾ ਸਾਰਾ ਕਿ ਲੀਗਲ ਪ੍ਰੋਫੈਸ਼ਨਲ ਦੀ ਹੈਲਪ ਲੈਣ ਦੀ ਲੋੜ ਹੈ। ਕਈ ਸਾਡੇ ਖੁਦ ਦੇ ਕੇਸ ਹੈਗੇ ਆ, ਵਾਪਸ ਘੁੰਮ ਕੇ ਆਏ ਆ। ਇਨਵੈਸਟੀਗੇਸ਼ਨ ਹੋ ਗਈ ਕਿਸੇ ਦੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕੋਈ ਚੱਕਰ ਪਾਤਾ, ਕਿਸੇ ਦੇ ਫਾਰਮ ਗਲਤ ਭਰਤੇ ਪੈਰਾਲੀਗਲ ਨੇ। ਸੋ ਹੀ $200-500 ਬਚਾਉਣ ਵਾਲੀ ਜਿਹੜੀ ਗੱਲ ਆ ਜਾਂਦੀ ਆ, ਬਾਅਦ 'ਚ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਗਾ। ਕਿਉਂ ਮਹਿੰਗਾ ਪੈਂਦਾ? ਕਿਉਂਕਿ ਜਿਹੜਾ ਫਾਰਮ ਭਰਨ ਵਾਲਾ ਬੰਦਾ ਉਹ ਫਾਰਮ ਫਿਲਰ ਹੈਗਾ, ਉਹਨੂੰ ਕੋਈ ਹੋਰ ਦੂਰਅੰਦੇਸ਼ੀ ਤਾਂ ਹੈ ਨਹੀਂ, ਉਹਨੂੰ ਕੋਈ ਕੀ ਮਸਲਾ ਚੱਲਦਾ, ਕਿੰਨਾ ਚੱਲਦਾ, ਉਹਨੇ ਫਾਰਮ ਹੀ ਭਰਨੇ, ਤਾਂ ਕਰਕੇ ਉਹ ਫਾਰਮ ਦੇ ਵਿੱਚ ਗੜਬੜਾਂ ਕਰ ਦਿੰਦੇ ਏਦਾਂ ਦੀਆਂ, ਜਿਹਦੇ ਨਾਲ ਕਿ ਰੈੱਡ ਫਲੈਗ ਹੋ ਜਾਂਦੇ, ਅੱਗੇ ਪਿੱਛੇ ਚੀਜ਼ਾਂ ਦੇਖਦੇ ਨਹੀਂ, ਕੌਸ਼ੀਅਸ ਦੇਖਦੇ ਨਹੀਂ ਕਿ ਸਾਇਲਮ 'ਚ ਕੀ ਆ, ਕਿਹੜੇ ਨਾਮ ਵਰਤੇ ਆ, ਕਿੰਨਾ ਸੀਗਾ, ਇਨਫੋਰਮੇਸ਼ਨ ਗਲਤ ਭਰ ਦਿੰਦੇ ਆ, ਕਈ ਵਾਰੀ ਅਰੈਸਟ ਦੇ ਰਿਕਾਰਡ ਛੱਡ ਦਿੰਦੇ ਆ। ਇਹ ਜ਼ਰੂਰ ਹੋ ਸਕਦਾ ਕਿ ਕਈ ਜਿਹੜੇ ਪੈਰਾਲੀਗਲ ਆ ਉਹ ਸੁਣ ਕੇ ਆਹੀ ਆਪਣੀ ਬੋਲੀ ਬੋਲਣ ਲੱਗ ਪੈਂਦੇ, ਸਾਡਾ ਜੋ ਸੁਣ ਕੇ ਸੇਮ ਉਹਨਾਂ ਨੇ ਟਿਕਟੌਕ ਦੀ ਵੀਡੀਓ ਬਣਾ ਦੇਣੀ ਹੈ, ਕੁਛ ਬਣਾ ਦੇਣਾ। ਪਰ ਗੱਲ ਇਹ ਕਿ ਡਿਲੀਜੈਂਟਲੀ ਕੰਮ ਨਹੀਂ ਕਰਦੇ। ਹੁਣ ਤੁਸੀਂ ਜਦੋਂ ਸਾਡੇ ਸਟਾਫ ਆਉਂਦੇ ਆ ਨਾ, ਤੁਸੀਂ ਦੇਖਦੇ ਆ ਕਦੀ ਏਦਾਂ ਨਹੀਂ ਹੈਗਾ ਕਿ ਮੈਂ ਕੋਈ ਆਮ ਬੰਦਾ ਜਿਹੜਾ ਲਿਖ ਪੜ੍ਹ ਨਹੀਂ ਸਕਦਾ ਹੈਗਾ, ਉਹਨੂੰ ਮੈਂ ਕੋਈ ਕੇਸ ਮੈਨੇਜਰ ਬਣਾਤਾ। ਸਾਰੇ ਲਾਅ ਟ੍ਰੇਨਿੰਗ ਵਾਲੇ ਆਫਿਸ ਦੇ ਵਿੱਚ ਤੁਸੀਂ ਇੱਕ ਦੇਖੋ ਕਿ ਜਿਹੜੇ ਬੰਦੇ ਆਪਣੇ ਨਾਲ ਮਿਲਦੇ ਵਰਤਦੇ ਆ, ਉਹਨਾਂ ਨੂੰ ਪਤਾ ਕਿ ਸਟਾਫ ਦਾ ਲੈਵਲ ਕੀ ਹੈ। ਤੇ ਲੋਕੀ ਹੋਰਾਂ ਆਫਿਸਾਂ 'ਚ ਵੀ ਜਾਂਦੇ ਆ, ਮਿਲਦੇ ਵਰਤਦੇ ਆ, ਤੁਹਾਨੂੰ ਦੂਜਿਆਂ ਦਾ ਵੀ ਪਤਾ ਕੀ ਹੈ। ਸੋ ਉਹਦੇ ਵਿੱਚ ਜਿਹੜੀ ਚੀਜ਼ ਆ ਗਈ ਨਾ ਕਿ ਲੈ ਯਾਰ ਇਹ ਵਕੀਲ ਤਾਂ ਔਖਾ ਬੜਾ, ਇਹਦਾ ਨਾਲ ਸਵਾਲ ਬਹੁਤ ਪੁੱਛਦਾ ਹੋਵੇ, ਉਹ ਤੁਹਾਡੇ ਫਾਇਦੇ ਦੀ ਗੱਲ ਆ, ਉਹ ਤੁਹਾਡੇ ਨੁਕਸਾਨ ਦੀ ਗੱਲ ਨਹੀਂ ਹੈਗੀ, ਉਹ ਤੁਹਾਡੇ ਫਾਇਦੇ ਦੀ ਗੱਲ ਆ। ਉਹੀ ਜਿਹੜਾ ਸੀਗਾ ਜਿਹੜਾ ਬਾਏ ਲਾਅ ਉਹੀ ਸਹੀ ਮੈਥਡ ਹੈਗਾ ਹਰੇਕ ਚੀਜ਼ ਦਾ। ਸੋ ਆਹ ਚੀਜ਼ਾਂ ਜਿਹੜੀਆਂ ਹੈਗੀਆਂ ਤੇ ਅਲਟੀਮੇਟਲੀ ਇਹ ਤਾਂ ਕਮਿਊਨਿਟੀ ਉਹ ਡਿਸਾਈਡ ਕਰੂਗੀ, ਕਿਉਂਕਿ ਹੁਣ ਜਦੋਂ ਬੰਦਾ ਫੜ ਹੋ ਜਾਂਦਾ, ਇਹ ਜਿਹੜਾ ਟਰਾਂਸਲੇਟਰ ਇਹਦਾ ਤੁਹਾਡਾ ਜੇਲ੍ਹ 'ਚ ਫੋਨ ਤੱਕ ਨਹੀਂ ਲਾ ਸਕਦਾ। ਉਹਨਾਂ ਨੇ ਕਹਿਣਾ ਯਾਰ ਇਹ ਬੰਦੇ ਨੂੰ ਆਪਾਂ ਲਾਅ ਨਹੀਂ ਕਰ ਸਕਦੇ, ਇਹ ਟੱਦੀ ਨਹੀਂ ਹੈਗਾ ਬੰਦਾ। ਤੇ ਏਦਾਂ ਬੜੇ ਲੋਕੀ ਜਿਹੜੇ ਫਸੇ ਹੋਏ ਆ ਤੇ ਇਹ ਜਿਹੜਾ ਪੱਲਾ ਝਾੜ ਜਾਂਦੇ ਆ, ਕਿਉਂਕਿ ਆਪਣਾ ਨਾਂ ਨਹੀਂ ਇਹਨਾਂ ਦਾ ਜਾਂਦਾ, ਪ੍ਰਪੇਅਰ 'ਚ ਆਪਣਾ ਨਾਂ ਨਹੀਂ ਪਾਉਂਦੇ। ਇੱਕ ਫਾਰਮ ਪ੍ਰਪੇਅਰ ਕਿੰਨੇ ਕੀਤੇ ਉਹ ਖਾਲੀ ਛੱਡਿਆ ਹੁੰਦਾ, ਬੰਦੇ ਨੇ ਆਪਣੇ ਸਾਈਨ ਹੁੰਦੇ ਆ। ਹੁਣ ਜਦੋਂ ਵਕੀਲ ਪ੍ਰਪੇਅਰ ਕਰਦਾ ਉਹ ਥੱਲੇ ਆਪਣਾ ਨਾਮ ਲਿਖਦਾ ਕਿ ਮੈਂ ਪ੍ਰਪੇਅਰ ਕੀਤਾ, ਉਹਦੇ ਲਾਅ ਆਫਿਸ ਨੇ ਪ੍ਰਪੇਅਰ ਕੀਤੀ ਹੈ। ਸੁਣਨ ਦੀ ਕੋਈ ਉਹਦੇ ਵਿੱਚ ਲਾਇਬਿਲਿਟੀ ਨਹੀਂ ਹੁੰਦੀ। ਤੇ ਜਦੋਂ ਮਰਜ਼ੀ ਮਤਲਬ ਪੱਲਾ ਝਾੜ ਲੈਂਦੇ ਆ। ਤੇ ਉਹ ਚੀਜ਼ ਸੀਗੀ ਕਿ ਉਹਦਾ ਆਪਾਂ ਹੁਣ ਦੇਖ ਰਹੇ ਹਾਂ ਕਿ ਕਾਫੀ ਲੋਕਾਂ ਨੂੰ ਨੁਕਸਾਨ ਜਿਹੜਾ ਉਸ ਚੀਜ਼ ਦਾ ਜਿਹੜਾ ਹੋ ਰਿਹਾ। ਕਾਫੀ ਲੋਕੀ ਜਿਹੜੇ ਆਉਂਦੇ ਆ ਫਿਰ ਕਹਿੰਦੇ ਭਾਜੀ ਏਦਾਂ ਸੀਗਾ, ਪਤਾ ਨਹੀਂ ਸੀਗਾ, ਰਿਸ਼ਤੇਦਾਰ ਨੇ ਕੇਸ ਲਵਾਤਾ, ਜਾਂ ਆਹ ਬੰਦਾ ਏਦਾਂ ਕਹਿੰਦਾ ਸੀ, ਪਹਿਲਾਂ ਬੜਾ ਵਧੀਆ ਬੋਲਦਾ ਸੀਗਾ। ਸੋ ਉਹ ਚੀਜ਼ ਹੈਗੀ, ਉਹ ਤੋਂ ਬਚਣ ਦੀ ਲੋੜ ਆ। ਤੇ ਇੱਕ ਜਿਹੜੇ ਕਈ ਲਾਅ ਆਫਿਸ ਜਿਹੜੇ ਹੁੰਦੇ ਆ, ਉਹਦੇ ਵਿੱਚ ਜਿਹੜਾ ਪੈਰਾਲੀਗਲ ਹੁੰਦਾ ਨਾ, ਉਹ ਮਾਰਕੀਟਿੰਗ ਵਾਲਾ ਬੰਦਾ ਹੁੰਦਾ, ਜਿਹੜਾ ਪੰਜਾਬੀ ਬੰਦਾ ਹੁੰਦਾ, ਉਹ ਆਪਣਾ ਮਾਰਕੀਟਿੰਗ ਕਰਨ ਲੱਗਿਆ ਹੁੰਦਾ। ਉਹ ਵਕੀਲ ਨਹੀਂ ਹੈਗਾ, ਉਹਨੇ ਮਾਰਕੀਟਿੰਗ ਕਰ ਕੇ ਉਹਨੇ ਜਿਹੜਾ ਸੀਗਾ ਦੂਜੇ ਵਕੀਲ ਨੂੰ ਕਿਸੇ ਨੂੰ ਜਿਹੜਾ ਦੇ ਦੇਣਾ ਕੰਮ ਕੁਮ, ਹੈ ਨਾ। ਉਹਦੇ ਵਿੱਚ ਤੁਸੀਂ ਇਹ ਦੇਖਣਾ, ਠੀਕ ਆ, ਉਹ ਮੇ ਵੀ ਨਾਰਮਲ ਅਰੇਂਜਮੈਂਟ ਆ, ਕੋਈ ਉਹਦੇ ਵਿੱਚ ਉਹ ਨਹੀਂ, ਚਲੋ ਸਾਰੇ ਬੰਦਿਆਂ ਨੇ ਕੰਮ। ਉਹ ਜਿਹੜਾ ਕਈ ਵਾਰੀ ਦੂਜਾ ਜਿਹੜਾ ਪਿੱਛੇ ਵਕੀਲ ਹੁੰਦਾ ਨਾ, ਜਿਹੜਾ ਉਹ ਤੁਸੀਂ ਦੇਖਣਾ ਕਿ ਉਹ ਵਾਕਈ ਜੈਨੂਇਨ ਲਾਇਰ, ਉਹਦਾ ਆਫਿਸ ਹੈਗਾ ਕਿ ਇਹਨੂੰ ਰਨ ਕੌਣ ਕਰ ਰਿਹਾ। ਐਜ਼ ਲੌਂਗ ਐਜ਼ ਵਕੀਲ ਜਿਹੜਾ ਹੈਗਾ ਉਹ ਸ਼ੋਅ ਰਨ ਕਰ ਰਿਹਾ, ਫਿਰ ਕੋਈ ਪ੍ਰੋਬਲਮ ਨਹੀਂ ਅੱਗੇ ਮਾਰਕੀਟਿੰਗ ਬੰਦੇ ਦੀ। ਪਰ ਕਈ ਵਾਰੀ ਏਦਾਂ ਹੁੰਦਾ ਕਿ ਜਿਹੜੇ ਮਾਰਕੀਟਿੰਗ ਵਾਲੇ ਬੰਦੇ ਆ ਨਾ, ਉਹਨਾਂ ਨੇ ਪਿੱਛੋਂ ਵਕੀਲ ਫੜਿਆ ਹੋਣਾ, ਕਦੀ ਇਹਨੂੰ ਫੜ ਲਿਆ, ਕਦੀ ਉਹਨੂੰ ਫੜ ਲਿਆ। ਸਸਤੇ ਵਕੀਲ ਕਹਿ ਲਓ, ਜਾਂ ਜਿਹੜਾ ਲਾਇਬਿਲਿਟੀ ਨਹੀਂ, ਅਕਾਊਂਟੇਬਿਲਿਟੀ ਨਹੀਂ, ਤੇ ਵਕੀਲਾਂ ਨੂੰ ਵੀ ਕੋਈ ਉਹ ਦਿਲਚਸਪੀ ਨਹੀਂ ਹੁੰਦੀ ਕਿ ਕੇਸ ਜਿਹੜਾ ਪੂਰਾ ਸਿਰੇ ਜਿਹੜਾ ਚਾੜਨਾ। ਤੇ ਇਹ ਚੀਜ਼ ਆਪਾਂ ਬੜੀ ਦੇਖ ਰਹੇ ਹਾਂ ਕਿ ਜਿਹੜਾ ਕਰਾ ਕੇ ਜਿਹੜਾ
ਕਈ ਵਾਰੀ ਲੋਕਾਂ ਨੂੰ ਪਤਾ ਹੀ ਨਹੀਂ। ਮੈਂ ਕਿਹਾ ਤੇਰਾ ਵਕੀਲ ਕੌਣ ਆ? ਉਹਨੇ ਨਾਂ ਲਈ ਜਾਣਾ ਫਲਾਨਾ ਢਿਮਕਾਨਾ। ਮੈਂ ਕਿਹਾ ਇਹ ਤਾਂ ਬੰਦਾ ਵਕੀਲ ਹੈ ਨਹੀਂ। ਮੈਂ ਕਿਹਾ ਤੇਰਾ ਅਸਲੀ ਵਕੀਲ ਕੌਣ ਆ? ਕਹਿੰਦਾ ਯਾਰ ਮੈਨੂੰ ਪਤਾ ਨਹੀਂ ਵਕੀਲ ਕੌਣ ਆ, ਕਿ ਆਪਾਂ ਤਾਂ ਇਹਦੇ ਨਾਂ ਨੂੰ ਕੇਸ ਜਿਹੜਾ ਦਿੱਤਾ। ਉਹ ਚੀਜ਼ ਬੜੀ ਲੋਕਾਂ ਨੂੰ ਜਿਹੜੀ ਪ੍ਰੋਬਲਮ ਕ੍ਰੀਏਟ ਕਰਦੀ ਹੈ। ਉਹ ਚੀਜ਼ ਤੋਂ ਜਿਹੜਾ ਸੀਗਾ, ਜੇ ਤੁਹਾਡੇ ਕੋਲ ਅਜੇ ਵੀ ਤੁਹਾਡੇ, ਜੇ ਤੁਸੀਂ ਏਦਾਂ ਦੇ ਹਿਸਾਬ ਨਾਲ ਕੇਸ ਲਗਾਏ ਆ ਕਿ ਤੁਸੀਂ ਕਿਸੇ ਭਾਈਵਾਲੀ ਦੇ ਵਿੱਚ ਜਾਂ ਕੋਈ ਜਿਹੜਾ ਪੈਰਾਲੀਗਲ ਅੱਗੋਂ ਮਤਲਬ ਬੋਲਚਾਲ ਨੂੰ, ਬੋਲਬਾਣੀ ਨੂੰ ਵਧੀਆ ਚੱਲਦਾ ਹੋਣਾ ਕਮਿਊਨਿਟੀ ਦੇ ਵਿੱਚ, ਪਹਿਲਾਂ ਤਾਂ ਉਹਨੂੰ ਜਾ ਕੇ ਇਹ ਪੁੱਛੋ ਕਿ ਭਾਈ ਮੇਰਾ ਵਕੀਲ ਕੌਣ ਹੈ, ਫਾਈਨਲੀ ਮੇਰਾ ਵਕੀਲ ਫਰਮ ਦੇ ਵਿੱਚ ਕੌਣ ਹੈਗਾ। ਉਹ ਤਾਂ ਫਿਰ ਉਦੋਂ ਪਤਾ ਲੱਗਣਾ ਸ਼ੁਰੂ ਹੋਣਾ ਕਿ ਕਈ ਲੋਕਾਂ ਨੇ ਲਾਅ ਫਰਮ ਹੈ ਹੀ ਨਹੀਂ। ਉਹ ਆਪਣੇ ਕੋਲ ਆਉਂਦੇ ਆ, ਉਹ ਕਹਿੰਦੇ ਯਾਰ ਮੈਨੂੰ ਭਾਜੀ ਵਕੀਲ ਹੀ ਸਮਝਦਾ ਰਿਹਾ, ਪਰ ਇਹ ਵਕੀਲ ਹੈ ਨਹੀਂ, ਇਹਨੇ ਆਫਿਸ ਪਾਇਆ, ਇੱਧਰ ਪਾਇਆ, ਉੱਧਰ ਪਾਇਆ। ਜੀ ਉਹ ਚੀਜ਼ ਹੈਗੀ ਇੱਕ ਆਪਣੀ, ਉਹ ਚੀਜ਼ ਜ਼ਰੂਰ ਜਿਹੜੀ ਸਾਰੇ ਜਾਣੇ ਚੈੱਕ ਕਰੋ। ਕਿਉਂਕਿ ਹੁਣ ਇਹਨਾਂ ਨੇ, ਲੋਕਾਂ ਨੇ ਕੀ ਕੀਤਾ ਕਿ ਜਿਹੜੇ ਆ ਜਿਹੜੇ ਏਦਾਂ ਦੇ ਸੀਗੇ ਨਕਲੀ ਬਣੇ ਸੀਗੇ ਵਕੀਲ, ਇਹਨਾਂ ਨੇ ਭੱਜਣਾ ਵੀ ਸ਼ੁਰੂ ਕਰਤਾ, ਕਿਉਂਕਿ ਇਹ ਵੀ ਡਰ ਡੁਰ ਗਏ ਆ। ਤੇ ਉਹਦਾ ਨੁਕਸਾਨ ਫਿਰ ਇਹੀ ਹੈ ਕਿ ਕਲਾਇੰਟ ਨੂੰ ਜਿਹੜਾ ਸਿੱਧੇ ਨੁਕਸਾਨ ਉਹਦਾ ਡਾਇਰੈਕਟਲੀ ਪਹੁੰਚ ਰਿਹਾ। ਤੇ ਇਹ ਚੀਜ਼ ਸੀ ਤੁਹਾਡੇ ਮੂਹਰੇ ਹੁਣ ਜਿਹੜਾ ਸੀਗਾ, ਕਈ ਵਾਰੀ ਨਹੀਂ ਵੀ ਪਤਾ ਹੁੰਦਾ ਕਮਿਊਨਿਟੀ, ਹਰੇਕ ਬੰਦੇ ਨੂੰ ਨਹੀਂ ਸਮਝ ਹੁੰਦੀ ਕਿ ਵਕੀਲ ਜਾਂ ਪੈਰਾਲੀਗਲ 'ਚ ਕੀ ਫਰਕ ਆ। ਤੇ ਆਹ ਚੀਜ਼ ਨੂੰ ਜਿਹੜਾ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ ਸਾਰਿਆਂ ਨੂੰ। ਜੀ ਨਹੀਂ ਬਿਲਕੁਲ ਸਹੀ ਗੱਲ ਆ ਵੀ ਇਹ ਧਿਆਨ ਜਿਹੜਾ ਦਿੱਤਾ ਜਾਵੇ। ਇੱਕ ਵਾਰੀ ਫਿਰ ਦੱਸ ਦਿਓ ਜੀ ਕਿ ਅੱਜ ਕਾਲਸ ਜਿਹੜੀਆਂ ਅਸੀਂ ਤੁਹਾਡੀਆਂ ਨਹੀਂ ਲੈ ਸਕਦੇ, ਉਸ ਚੀਜ਼ ਦੇ ਲਈ ਮਾਫੀ।